ਕੋਈ ਬੀਬੀ ਵਾਵਾ ਅਮੀਰ ਸੀ ਤੇ ਉਹਨੇ ਸ਼ੌਕ ਨਾਲ ਕੁੱਤਾ ਪਾਲ ਲਿਆ ਤੇ ਕੁੱਤੇ ਦੇ ਬੜੇ ਲਾੜ ਚਾਹ ਕਰਨੇ। ਉਹ ਅਚਾਨਕ ਹੀ ਇੱਕ ਦਿਨ ਨਾ ਕੁੱਤੇ ਨੇ ਖਾਣਾ ਪੀਣਾ ਬੰਦ ਕਰ ਦਿੱਤਾ, ਕੋਈ ਚੀਜ਼ ਵੀ ਨਾ ਖਾਵੇ। ਉਹ ਜਿਹੜੀ ਬੀਬੀ ਸੀ ਉਹਨੇ ਡੰਗਰ ਡਾਕਟਰ ਨਾਲ ਰਾਬਤਾ ਕੀਤਾ, ਕਹਿੰਦੇ ਡਾਕਟਰ ਸਾਹਿਬ ਮੇਰਾ ਕੁੱਤਾ ਕੋਈ ਚੀਜ਼ ਨਹੀਂ ਖਾਂਦਾ ਪੀਂਦਾ। ਡਾਕਟਰ ਆਇਆ, ਉਹਨੇ ਵੇਖਿਆ, ਵੇਖ ਕੇ ਡਾਕਟਰ ਸਮਝ ਗਿਆ। ਉਹਨੇ ਕਿਹਾ ਬੀਬੀ ਇੱਕ ਦਿਨ ਲਈ ਕੁੱਤਾ ਮੈਨੂੰ ਦੇ ਦੇ ਤੇ ਤੇਰਾ ਕੁੱਤਾ ਠੀਕ ਹੋ ਜਾਏਗਾ। ਉਹ ਪਰੇਸ਼ਾਨ ਜਦੋਂ ਕੁੱਤਾ ਬਿਮਾਰ ਸੀ, ਉਹਨੇ ਦੇਤਾ। ਡਾਕਟਰ ਕੁੱਤਾ ਲੈ ਗਿਆ। ਡਾਕਟਰ ਨੇ ਕੁੱਤਾ ਖੜ ਕੇ ਆਪਣੇ ਨੌਕਰ ਨੂੰ ਆਵਾਜ਼ ਮਾਰੀ। ਉਹਨੇ ਕਿਹਾ ਕੁੱਤਾ ਜਿਹੜਾ ਇਹਨੂੰ ਲੈ ਜਾ ਮੱਝਾਂ ਵਾਲੇ ਵਾੜੇ ਦੇ ਵਿੱਚ, ਤੇ ਇਹਨੂੰ ਖੜ ਕੇ ਮੱਝਾਂ ਵਾਲੇ ਵਾੜੇ 'ਚ ਤਾੜ ਦੇ ਤੇ ਅੱਗੇ ਦੁੱਧ ਰੱਖਦੇ। ਜਦੋਂ ਦੁੱਧ ਪੀਣ ਲੱਗੇ ਉਦੋਂ ਵੀ ਉਹਨੂੰ ਛਿੱਤਰ ਮਾਰਨੇ ਨੇ, ਜਦੋਂ ਸੌਣ ਲੱਗੇ ਉਦੋਂ ਵੀ ਛਿੱਤਰ ਮਾਰਨੇ ਨੇ। ਨੌਕਰ ਨੇ ਵੀ ਸਾਰੀ ਰਾਤ ਇਸੇ ਤਰ੍ਹਾਂ ਕੀਤਾ। ਸਵੇਰੇ ਡਾਕਟਰ ਨੇ ਬੀਬੀ ਨੂੰ ਫੋਨ ਕੀਤਾ, ਉਹਨੇ ਕਿਹਾ ਆ ਜਾ ਤੇਰਾ ਕੁੱਤਾ ਠੀਕ ਹੋ ਗਿਆ। ਉਹ ਬੀਬੀ ਲੈਣ ਵਾਸਤੇ ਆਈ ਤੇ ਕੁੱਤਾ ਨੱਸ ਕੇ ਛਾਲ ਮਾਰ ਕੇ ਉਹਦੀ ਝੋਲੀ 'ਚ ਵੜ ਗਿਆ। ਬੀਬੀ ਆਂਦੀ ਡਾਕਟਰ ਸਾਹਿਬ ਤੁਸੀਂ ਤੇ ਬੜੇ ਕਮਾਲ ਦੇ ਡਾਕਟਰ ਜੇ, ਮੇਰਾ ਕੁੱਤਾ ਇੱਕੋ ਰਾਤ ਦੇ ਵਿੱਚ ਤੁਸੀਂ ਠੀਕ ਕਰ ਛੜਿਆ। ਆਂਦਾ ਡਾਕਟਰ ਵੀ ਗੱਲ ਇਹ ਵੀ ਇਹਨੂੰ ਲੜਦੀ ਸੀ ਫਿੱਟ, ਉਹ ਫਿੱਟ ਦਾ ਇਲਾਜ ਕੀਤਾ, ਕੁੱਤਾ ਤੇਰਾ ਠੀਕ ਹੋ ਗਿਆ। ਸਾਡੇ ਮੁਲਕ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਕੋਈ ਵੱਡੇ ਵੱਡੇ ਸਿਆਸਤਦਾਨ ਕੋਈ ਇਸੇ ਤਰ੍ਹਾਂ ਬੰਦੇ ਨੇ ਜਿਨ੍ਹਾਂ ਨੂੰ ਫਿੱਟ ਲੜਦੀ, ਉਹਨਾਂ ਨੂੰ ਲੱਭਦੀ ਹਰ ਚੀਜ਼ ਮੁਫਤਾਂ ਦੇ ਵਿੱਚ, ਤੇਲ ਪੈਟਰੋਲ ਬਿਜਲੀ ਹਰ ਸ਼ੈ ਫਰੀ ਹੈ। ਹੁਣ ਸਾਨੂੰ ਸਕੂਟਰ ਵਾਸਤੇ ਵੀ ਲੀਟਰ ਪੈਟਰੋਲ ਨਹੀਂ ਲੱਭਦਾ। ਦੱਸੋ ਵੀ ਇਹਨਾਂ ਨੂੰ ਫਿੱਟ ਲੜਦੀ, ਇਹਨਾਂ ਨੂੰ ਹਜ਼ਾਰਾਂ ਲੀਟਰ ਫਰੀ ਹੈ, ਸਾਨੂੰ ਮੁੱਲ ਨਾਲ ਲੀਟਰ ਨਹੀਂ ਲੱਭਦਾ ਪਿਆ। ਇਹਨਾਂ ਦੀ ਫਿੱਟ ਦਾ ਇਲਾਜ ਹੋ ਗਿਆ ਨਾ ਤੇ ਇਨਸ਼ਾਅੱਲਾ ਸਾਨੂੰ ਵੀ ਲੱਭਣ ਲੱਗ ਪੈਣਾ।